ਮੌਜੂਦਾ ਮੁਲਕੀ ਤਨਾਜ਼ਰ ਦੇ ਵਿੱਚ ਨਾ ਦੋ ਚੀਜ਼ਾਂ ਸਾਡੀਆਂ ਬਹੁਤ ਜ਼ਰੂਰੀ ਨੇ। ਇੱਕ ਤਾਂ ਕੁਰਾਨ ਪਾਕ ਦੀ ਤਾਲੀਮ ਤਫਸੀਰ ਦੇ ਨਾਲ ਬਿਆਨ ਕਰਨੀ ਨਵੀਂ ਨਸਲ ਨੂੰ ਬਹੁਤ ਜ਼ਰੂਰੀ ਹੈ। ਦੂਸਰੇ ਨੰਬਰ ਤੇ ਜਿਹੜਾ ਆਈਨ ਪਾਕਿਸਤਾਨ ਹੈ ਉਸ ਨੂੰ ਆਮ ਬੰਦੇ ਤੱਕ ਪਹੁੰਚਾਉਣਾ ਤਾਂ ਮੁਫੀਦ ਸ਼ਹਿਰੀ ਅਸੀਂ ਬਣ ਸਕਦੇ ਹਾਂ ਜਾਂ ਬਣਾ ਸਕਦੇ ਹਾਂ। ਉਸ ਦੇ ਵਿੱਚ ਜਿਹੜੀ ਕੁਰਾਨ ਪਾਕ ਦੀ ਤਾਲੀਮ ਹੈ ਉਹ ਤਾਂ ਸਾਰੇ ਇਦਾਰੇ ਵਿੱਚ, ਚਾਹੇ ਪਬਲਿਕ ਸੈਕਟਰ ਦੇ ਇਦਾਰੇ ਹੋਣ ਜਾਂ ਪ੍ਰਾਈਵੇਟ ਹੋਣ ਜਾਂ ਮਜ਼ਹਬੀ ਇਦਾਰੇ ਹੋਣ, ਉਹ ਤਾਂ ਕੁਰਾਨ ਪਾਕ ਦੀ ਤਾਲੀਮ ਤੇ ਮੁਖਤਲਿਫ ਲੈਕਚਰ ਸੈਮੀਨਾਰ ਹੁੰਦੇ ਰਹਿੰਦੇ ਨੇ। ਜਿਹੜਾ ਕਾਨੂੰਨੀ ਆਗਾਹੀ ਸੈਮੀਨਾਰ ਹੈ ਜਾਂ ਕਾਨੂੰਨੀ ਆਗਾਹੀ ਕੋਰਸ ਹੈ, ਇਹ ਸੈਮੀਨਾਰ ਨਾ ਅੱਜ ਕੱਲ੍ਹ ਸਾਡੇ ਕੋਲ ਕੋਈ ਗਵਰਨਮੈਂਟ ਸੈਕਟਰ ਦੇ ਵਿੱਚ, ਨਾ ਮਜ਼ਹਬੀ ਸੈਕਟਰ ਦੇ ਵਿੱਚ, ਨਾ ਪ੍ਰਾਈਵੇਟ ਸੈਕਟਰ ਦੇ ਵਿੱਚ, ਕਿਸੇ ਵਿੱਚ ਵੀ ਬਹੁਤ ਕਮ ਹੋ ਰਹੇ ਨੇ। ਅਸੀਂ ਇਸ ਵਕਤ ਖੜੇ ਹਾਂ ਇਦਾਰਾ ਜਾਮਿਆ ਮੁਹੰਮਦ ਸ਼ਰੀਫ ਤਹਿਸੀਲ ਬੁਆਣਾ ਜ਼ਿਲ੍ਹਾ ਚੰਡੀਗੜ੍ਹ। ਸਾਡੇ ਨਾਲ ਨਾਜ਼ਮ ਅਮੂਮੀ ਇਦਾਰਾ ਜਾਮਿਆ ਮੁਹੰਮਦ ਸ਼ਰੀਫ ਮੁਹੰਮਦ ਕਮਰੁਲ ਹਕ ज़ियाई ਸਾਹਿਬ ਮੌਜੂਦ ਨੇ। ਇੱਥੇ ਜਿਹੜਾ ਸਾਡੇ ਪਿੱਛੇ ਹਾਲ ਤੁਸੀਂ ਵੇਖ ਰਹੇ ਹੋ, ਇਸ ਦਾ ਨਾਮ ਹੈ ਦਾरुल हदीस, ਇਸ ਦਾ ਨਾਮ ਰੱਖਿਆ ਗਿਆ। ਇਸ ਦੇ ਅੰਦਰ 2 रोज़ा उलमा फजला कानूनी आगाही कोर्स मुनक़िद किया जा रहा है। साहब ज़्यादा साहब पूछते हैं कि इसका की मकसद की है इस कोर्स मुनक़िद करने का? बहुत शुक्रिया डॉक्टर साहब, ਤੁਸੀਂ ਬੁਨਿਆਦੀ ਤਾਰਫ ਕਰਵਾ ਦਿੱਤਾ। ਅਸਲ ਮਕਸਦ ਇਹ ਹੈ ਕਿ ਸਾਡੇ ਉਲਮਾ ਔਰ ਜਿਹੜੇ ਸਾਡੀ ਸਿਵਲ ਸੁਸਾਇਟੀ ਦੇ ਮੈਂਬਰਸ ਹਨ ਉਹਨਾਂ ਨੂੰ ਕਮ ਅਜ਼ ਕਮ ਪਾਕਿਸਤਾਨ ਦਾ ਜਿਹੜਾ ਇੰਤਜ਼ਾਮੀ ਕਾਨੂੰਨੀ ਢਾਂਚਾ ਹੈ ਉਸ ਤੋਂ ਬੁਨਿਆਦੀ ਆਗਾਹੀ ਦਿੱਤੀ ਜਾਵੇ, ताकि ਜਿਹੜੇ ਮਸਾਇਲ ਸਾਡੇ ਜ਼ਿਹਨ 'ਚ ਹੁੰਦੇ ਨੇ, ਸਾਡੇ ਕੋਈ ਹਕੂਕ ਦੀ ਪਾਮਾਲੀ ਬਾਜ਼ ਔਕਾਤ ਹੁੰਦੀ, ਅਸੀਂ ਪਰੇਸ਼ਾਨ ਹੁੰਦੇ ਹਾਂ ਕਿ ਇਹਦੇ ਮੁਤਲਕ ਅਸੀਂ ਹੁਣ ਅਗਲਾ ਲਾਹੇ ਅਮਲ ਸਾਡਾ ਕੀ ਹੋਵੇ। ਇੱਕ ਇਹ ਨਹੀਂ ਕਿ ਅਸੀਂ ਕੋਈ ਇੱਥੇ ਬਕਾਇਦਾ ਕੋਈ ਵਕਾਲਤ ਕਰਾ ਰਹੇ ਹਾਂ, ਲੇਕਿਨ ਇਹ ਤਾਂ ਇਹ ਹੈ ਕਮ ਅਜ਼ ਕਮ ਕਿ ਇੱਕ ਬੁਨਿਆਦੀ ਇਲਮ ਹਾਸਿਲ ਹੋ ਜਾਂਦਾ ਹੈ ਕਿ ਸਾਡੇ ਅਗਰ ਮਸਾਇਲ ਪੈਦਾ ਹੁੰਦੇ ਨੇ ਤਾਂ ਉਹਨਾਂ ਦੇ ਹੱਲ ਵਾਸਤੇ ਲਾਹੇ ਅਮਲ ਕੀ ਹੋਣਾ। ਉਹ ਉਲਮਾ ਦੇ ਵਾਸਤੇ ਔਰ ਇੱਥੇ ਦੇ ਖੁਤਬਾ ਵਾਸਤੇ ਤਾਂ ਕਿ ਅੱਗੇ ਵੀ ਫੈਲਾਸਨ जुमे के खुतबे के जरिए, अपनी सोशल एक्टिविटी के जरिए। तो इस वास्ते इस्लामिक यूनिवर्सिटी इस्लामाबाद का एक इदारा है शरिया अकैडमी। शरिया अकैडमी का मकसद जजेस, लॉयर्स और उलमा की ट्रेनिंग है, इस तरह के ओरीएंटेशन देना है। वो उन्होंने DG साहब भी आए हैं तो उन्होंने 5 असादा भी आए हैं, तो वो 2 रोज़ा कोर्स चल रहा है जी। अच्छा, ये फरमाओ कि ये काम चुके ਅਸੀਂ ਮਜ਼ਹਬੀ ਇਦਾਰੇ 'ਚ ਪਹਿਲੀ ਵਾਰੀ ਵੇਖ ਰਹੇ ਹਾਂ, ਖਾਲਿਸਤਾਨ के कानूनी आगाही ਸੈਮੀਨਾਰ ਕੁਰਾਨ ਪਾਕ ਦੇ ਹਵਾਲੇ ਨਾਲ ਜਾਂ ਮਜ਼ਹਬੀ ਦੀਨੀ ਹਵਾਲੇ ਨਾਲ ਤਾਲੀਮਾਤ ਚਲਦੀ ਰਹਿੰਦੀ। ਇਹ ਤੁਹਾਡੇ ਜ਼ਿਹਨ 'ਚ ਕਿਵੇਂ ਆਇਆ ਖਿਆਲ ਕਿ ਕਾਨੂੰਨੀ ਆਗਾਹੀ ਸੈਮੀਨਾਰ ਵੀ? ਮੈਂ ਵੇਖ ਰਿਹਾ ਕਿ ਤਹਿਸੀਲ ਬੁਆਣਾ ਚੰਡੀਗੜ੍ਹ ਤੋਂ ਇਲਾਵਾ ਵੀ ਬਹੁਤ ਸਾਰੇ ਲੋਕ ਇਸ ਸੈਮੀਨਾਰ ਨੂੰ ਅਟੈਂਡ ਕਰਨ ਵਾਸਤੇ ਆਏ ਨੇ, ਉਲਮਾ ਆਏ ਨੇ, ਇਮਾਮ ਮਸਜਿਦ ਸਾਡੇ ਇਲਾਕੇ ਦੇ ਆਏ ਨੇ। ਇਹ ਕਿਵੇਂ ਖਿਆਲ ਤੁਹਾਡਾ ਆਇਆ ਜੀ? ਇਹਦੀ ਫੌਰੀ ਤੌਰ ਤੇ ਤਾਂ ਇਹਦਾ ਅਸਲ ਮਕਸਦ ਇਹ ਹੈ ਕਿ ਅਸੀਂ ਆਪਣੇ ਜਿਹੜੇ ਉਲਮਾ ਹਨ ਉਹਨਾਂ ਨੂੰ ਲਿੰਕ ਕਰੀਏ ਉਸ ਸਿਸਟਮ ਦੇ ਨਾਲ, ਜਿਹੜੇ ਸਿਸਟਮ ਜਿਹੜਾ ਚੱਲ ਰਿਹਾ ਹੈ, ਕਾਨੂੰਨੀ ਨਿਜ਼ਾਮ ਹੈ, ਦਸਤੂਰੀ ਨਿਜ਼ਾਮ ਹੈ, ਉਸ ਤੋਂ ਡਿਸਕਨੈਕਟ ਹੈ ਨਾ ਜੀ। तो बाज़ औक़ात बैठे बैठे कोई गल होंदी है तो आंदे तो कुफर दा निज़ाम है और ये तो ऐसी गल है और ये तो रियासत इंज है तो इंज है। वो ज़हन च है कि कम अज़ कम जिहड़ी तहरीरी हकायक हैं, ज़मीनी हकायक जो भी हैं, लेकिन जो तहरीरी हकायक हैं जिन्होंने पार्लीमेंट ने साढ़े मुक्तदरा ने इंडोर्स किया है वो इन्हों के सामने रखिए, पता चले कोई तबादला ख्याल हो, सवाल जवाब हो, ताकि जिहड़ा है वो कम अज़ कम एक बुनियादी नॉलेज जिहड़ा है, बुनियादी इल्म जिहड़ा है वो एक मुंतकिल हो सके। ਜੀ ਤੁਸੀਂ ਵੇਖਿਆ ਕਿ ਜਿਹੜਾ ਸਾਡੇ ਮਜ਼ਹਬੀ ਇਦਾਰਿਆਂ ਦਾ ਇੱਕ ਅਮੂਮੀ ਤਾਸੁਰ ਜਾਂਦਾ ਹੈ ਨਾ ਕਿ ਖਾਸ ਕਿਸਮ ਦੇ ਇਨਸਾਨ ਉੱਥੇ ਪੈਦਾ ਹੋ ਰਹੇ ਨੇ। ਤੁਸੀਂ ਵੇਖ ਰਿਹਾ ਕਿ ਐਸੇ ਇਦਾਰੇ ਜਾਮਿਆ ਮੁਹੰਮਦ ਸ਼ਰੀਫ ਵਰਗੇ ਇਦਾਰੇ ਇਸ ਪਾਕਿਸਤਾਨ ਔਰ ਸਬ ਕੰਟੀਨੈਂਟ ਵਿੱਚ ਮੌਜੂਦ ਹਨ ਜਿੱਥੇ ਸਿਰਫ ਤਾਲੀਮੀ दीनी तालीम नहीं, दुनियावी तालीम भी, दीनी तालीम भी, उस दे नाल नाल जिहड़ी दस्तूरी तालीम है, एक मुफीद शहरी बनावन दा जिहड़ा एक प्रोसैस है वो चल रहा है ताकि इदारे के बच्चे भी इस प्रोसैस दे विचों गुजर के एक अच्छे मुफीद शहरी बन सकन। बहुत शुक्रिया। शहरीयत का एहसास है ना जी 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 वो दिलाना एक बहुत बड़ी जिम्मेदारी होंदी। साढ़े को लोग आंदे भी कानून तो है ही कोई ना, चलो अगर इंज है, अगर रियासत मुकम्मल नहीं है, असी मुसलमान है, असी कलमा पढ़े है, असी कोई पूरे मुसलमान तो नहीं है ना, उस तरह की भी असी बड़े कोई मिसाली मुसलमान हैं भी साढ़े शबो रोज़ साढ़े च कम अज़ कम काफ़ी कमज़ोरियाँ होंदी हैं। इस तरह रियासत च भी मिसाली रियासत नहीं होंदी, कोई भी रियासत मिसाली नहीं होंदी। कम अज़ कम सानू उस कमज़ोरियां का अंदाज़ा हो जाए, इदराक हो जाए भी यह कमज़ोरियां, यह तरीकाकार है इन्हों ठीक करने का, लठ चाह के मारन की बजाय एक कागज़ के जरिए, कलम के जरिए जो एक तरीका पेश किया जाए। डॉक्टर साहब का बड़ा शुक्रिया जी। ਸਾਡੇ ਕੋਲ ਚੁੱਕੇ ਉਲਮਾ ਹਜ਼ਰਾਤ ਨੂੰ ਜਿਹੜਾ ਆਈਨ ਪਾਕਿਸਤਾਨ ਹੈ ਉਸ ਦੇ ਵਿੱਚ ਕਮਜ਼ੋਰੀਆਂ ਕਾਫੀ ਜ਼ਾਹਿਰ ਹੁੰਦੀਆਂ ਨੇ, ਕਿਉਂਕਿ ਉਹਨਾਂ ਨੂੰ ਇਤਨਾ ਆਈਡੀਆ ਨਹੀਂ ਹੁੰਦਾ। ਤੇ ਇਹ ਅੱਛਾ ਇਕਦਾਮ ਹੈ ਜਿਸ ਜ਼ੈਦ ਉਲਮਾ ਕਰਾਮ ਨੂੰ ਵੀ ਆਈਨ ਪਾਕਿਸਤਾਨ ਦਾ ਜਿਹੜਾ ਕੁਝ ਦਸਤੂਰ ਹੈ ਉਸ ਨੂੰ ਸਮਝਣ ਵਿੱਚ ਮੌਕਾ ਮਿਲ ਸਕੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ।